टाइम नदियां च उतरता है। वजू तो मुराद है 5 टाइम जो वजू करता है ना मोमन, जिसलिए मोमन तो मुराद है मुसलमान ईमान लैके आने वाला नहीं बंदा जिहदा भी रब ते ईमान पक्का है। खाली मोमन कहण नाल मोमन नहीं बनदा बन जाता। मोमन कहण लई रब दे उत्ते दिलों जानों ज़बानों ईमान लैके आना पैंदा है पक्का पक्का। खाली ज़बानी नहीं इन्ने हिस्से च नहीं ईमान लैना अंदर भी बातन दे विचों दिलों भी। सो दिलों जानों ज़बानों ये त्रै चीज़ां ने बंदे दे कोल। इन्हां तिन्हां दे ज़रिए बंदे ने ईमान लैके ਉਹਨੂੰ ਕਹਿੰਦੇ ਨੇ ਸੀ मोमन। ਤੇ ਉਹ ਕਹਿੰਦੇ ਨੇ ਕਿ मोमन इंज है ਜਿਵੇਂ ਪੰਜ ਕਲਿਆਣੀ ਘੋੜਾ ਘੋੜਿਆਂ ਵਿੱਚ ਪੰਜ ਕਲਿਆਣੀ ਘੋੜਾ ਘੋੜਿਆਂ ਵਿੱਚ। ਹੁਣ ਘੋੜੇ ਬਹੁਤ ਸਾਰੇ ਰੰਗਾਂ ਦੇ ਹੁੰਦੇ ਨੇ ਕਾਫੀ ਸਾਰੇ। ਕਲਿਆਣ ਤੋਂ ਮੁਰਾਦ ਹੈ ਕਿ ਜਿਹਦੇ ਚਾਰ ਗੁੱਟ ਚਿੱਟੇ ਹੋਣ ਤੇ ਜਿਹਦੇ ਮੱਥੇ ਤੇ ਚਟਿਆਈ ਹੋਵੇ ਅਸੀਂ ਉਹਨੂੰ ਕਲਿਆਣ ਕਹਿੰਦੇ ਆ ਅਬੇਸ। ਸੋ ਉਹਦੇ ਵਿੱਚ ਚਾਰ ਗੁੱਟ ਜਿਹੜੇ ਨੇ ਘੋੜੇ ਦੇ ਔਰ ਜਿਹੜਾ ਮੱਥਾ ਉਹਦਾ ਜਿਹੜਾ ਚਿੱਟਾ ਇਹ ਵਜ਼ੂ ਜਿਸਲੇ ਅਸੀਂ ਕਰਦੇ ਆ ਵਜ਼ੂ ਉਹਦੇ ਵਿੱਚ ਅਸੀਂ ਹੱਥ ਸਾਫ਼ ਕਰਦੇ ਆ ਧੋਂਦੇ ਆ ਅਸੀਂ। ਫਿਰ ਅਸੀਂ ਪੈਰ ਵੀ ਧੋਂਦੇ ਆ। ਫਿਰ ਅਸੀਂ ਚਿਹਰੇ ਤੇ ਮਤਲਬ ਨੱਕ ਪਾਣੀ ਪਾਉਂਦੇ ਆ 3 ਦਫਾ ਕੰਨ 'ਚ ਕਰਦੇ ਆ ਠੀਕ ਹੈ ਮਸਾ ਵਸਾ ਅਤੇ ਗਰਦਨ ਤੇ ਕਰਦੇ ਆ ਕੁੱਲੀ ਕਰਦੇ ਆ ਔਰ ਉਹਦੇ ਬਾਅਦ ਛੱਟੇ ਮਾਰਦੇ ਆ 3 ਦਫਾ ਪਾਣੀ ਦੇ। 3 ਦਫਾ ਦਾ ਤਿੰਨ ਦਾ ਇੱਕ ਹੈਗਾ ਹੈ ਇਹ ਵੀ ਬੜੀ ਇਹਦੇ 'ਚ ਨਾ ਰਿਦਮ ਹੈ ਤਿੰਨ ਦੇ ਵਿੱਚ ਵੀ ਬੜੀ ਬਾਰੀਕੀ ਹੈ। 1 ਦਫਾ ਨਹੀਂ 2 ਦਫਾ ਨਹੀਂ 3 ਦਫਾ ਤਕਰਾਰ 1 2 3। ਸੋ 3 ਦਫਾ ਧੋਣਾ ਹੈ ਆਪਨੇ। ਉਹ ਜਿਹੜਾ ਘੋੜਾ ਹੈ ਪੰਜ ਕਲਿਆਣੀ ਉਹ ਤਦ ਬਣੇਗਾ ਉਹਨਾਂ ਘੋੜਿਆਂ ਵਿੱਚ ਜਿਨ੍ਹਾਂ ਘੋੜਿਆਂ ਵਿੱਚ ਇਹ ਪੰਜ ਚੀਜ਼ਾਂ ਨਹੀਂ ਹੈਗੀਆਂ। ਇੱਕ ਫਰਾਂਸ ਦਾ ਸ਼ਹਿਰ ਹੈ ਸੈਮੂਰ, ਉਹਨੂੰ ਕਹਿੰਦੇ ਨੇ ਸਿਟੀ ਆਫ ਹਾਰਸਿਸ ਲਾ ਓਬ ਦੇ ਸ਼ਵਾਲ। ਮੈਨੂੰ ਫ੍ਰੈਂਚ ਦਾ ਉਹ ਐਗਜ਼ੈਕਟ ਲਫ਼ਜ਼ ਨਹੀਂ ਆ ਰਿਹਾ। ਤੇ ਉਹ ਸੈਮੂਰ ਸ਼ਹਿਰ ਦੇ ਵਿੱਚ ਨਾ ਘੋੜੇ ਹੀ ਘੋੜੇ ਨੇ ਰੇਸਾਂ ਹੁੰਦੀਆਂ ਨੇ ਪੂਰੇ ਫਰਾਂਸ ਦੀਆਂ। ਫਰਾਂਸ ਮੁਲਕ ਵੀ ਪੰਜਾਬ ਆ ਰਹੀ ਹੈਗਾ ਪੰਜ ਦਰਿਆ ਇੱਥੇ ਵੀ ਉੱਥੇ ਵੀ ਪੰਜ ਦਰਿਆ ਨੇ। ਤੇ ਉਹ ਉਹਨੂੰ ਵੀ ਕਹਿੰਦੇ ਨੇ ਕਿ ਲੈ ਪੇਈ ਦੇ ਸਾਈਂ ਫਲਿਓਰ ਪੰਜਾਂ ਦਰਿਆਵਾਂ ਦਾ ਮੁਲਕ। ਇਸਾ ਪੰਜਾਬ ਜਿਹੜਾ ਸਾਡਾ ਇਹ ਵੀ ਪੰਜਾਂ ਦਰਿਆਵਾਂ ਦਾ ਮੁਲਕ ਹੈਗਾ। ਤੇ ਉਹ ਪੰਜ ਕਲਿਆਣ ਮੀਨ ਜਿਹੜੇ ਪੰਜ ਪੰਜਾਬ ਪੰਜ ਇਹ ਜਿਹੜੇ ਤੁਹਾਡੇ ਹੱਥ ਦੋ ਪੈਰ ਔਰ ਤੁਹਾਡਾ ਇੱਕ ਜਿਹੜਾ ਇਹ ਤੁਹਾਡਾ ਉਤਲਾ ਐਸਾ ਸਿਰ ਜਿਹਨੂੰ ਅਸੀਂ ਕਹਿੰਦੇ ਆ। ਤੇ ਇਹਨਾਂ ਦੀ ਜਿਹੜੀ ਸਫਾਈ ਹੈ ਵਜ਼ੂ ਦੇ ਵਿੱਚ ਨਾ ਇਹ ਤਹਾਰਤ ਜਿਹੜੀ ਹੈ ਉਹ ਬੜੀ ਜ਼ਰੂਰੀ ਹੈਗੀ ਹੈ। ਵੈਸੇ ਤਾਂ ਸਾਰੀ ਬਾਡੀ ਦੀ ਤਹਾਰਤ ਚਾਹੀਦੀ ਹੈ ਲੇਕਿਨ ਵਜ਼ੂ ਆਮ ਤੌਰ ਤੇ ਅਸੀਂ ਇਹਨਾਂ ਪੰਜਾਂ ਚੀਜ਼ਾਂ ਨੂੰ ਸਾਫ਼ ਕਰਕੇ ਤਾਂ ਅਸੀਂ ਵਜ਼ੂ ਕਰ ਲੈਂਦੇ ਹਾਂ। ਉਹ ਜਿਹੜਾ ਘੋੜਾ ਹੈ ਨਾ ਪੰਜ ਕਲਿਆਣੀ ਘੋੜਿਆਂ ਵਿੱਚ ਪੰਜ ਕਲਿਆਣੀ ਇਸ ਤੋਂ ਮੁਰਾਦ ਹੈ ਕਿ ਇੱਕ ਐਸਾ ਘੋੜਾ ਐਸਾ ਬੰਦਾ ਐਸਾ ਮੋਮਨ ਐਸਾ ਬੰਦਾ ਈਮਾਨ ਲੈ ਕੇ ਆਉਣ ਵਾਲਾ ਜਿਹਦੇ ਹੱਥਾਂ ਤੋਂ ਕਿਸੇ ਨੂੰ ਨੁਕਸਾਨ ਨਹੀਂ ਹੋਏਗਾ, ਜਿਹਦੇ ਹੱਥਾਂ ਤੋਂ ਗਲਤ ਸਾਈਨ ਨਹੀਂ ਹੋਣਗੇ, ਜਿਹਦੇ ਹੱਥਾਂ ਦੇ ਨਾਲ ਗਲਤ ਤਕੜੀ ਤੋਲੇਗਾ, ਜਿਹਦੇ ਹੱਥ ਦੇ ਨਾਲ ਗਲਤ ਮਿਲਾਵਟ ਨਹੀਂ ਕਰੇਗਾ। ਇਹ ਵਜ਼ੂ ਹੈ। ਯਾਨੀ ਹੱਥ ਧੋਣੇ ਤੋਂ ਮੁਰਾਦ ਇਹ ਹੈ ਕਿ ਇਹਨਾਂ ਹੱਥਾਂ ਦੇ ਨਾਲ ਜੋ ਵੀ ਕੰਮ ਕਰੇਗਾ ਉਹ ਮਖਲੂਕੇ ਖੁਦਾ ਦੇ ਭਲੇ ਲਈ ਕਰੇਗਾ, ਖੈਰ ਲਈ ਕਰੇਗਾ। ਪੈਰਾਂ ਨੂੰ ਕਿਸੇ ਗਲਤ ਪਾਸੇ ਲੈ ਕੇ ਨਹੀਂ ਜਾਏਗਾ, ਨਾਟ ਐਟ ਆਲ ਨੈਵਰ। ਕਿਸੇ ਗਲਤ ਥਾਂ ਲੈ ਕੇ ਨਹੀਂ ਜਾਏਗਾ ਪੈਰਾਂ ਨੂੰ, ਉਹਨਾਂ ਪੈਰਾਂ ਨੂੰ ਰੋਕ ਦੇਗਾ। ਇਹ ਸਫਾਈ ਹੈ ਪੈਰਾਂ ਦੀ। ਔਰ ਚਿਹਰੇ ਤੇ ਪਾਣੀ ਪਾਣਾ ਮੱਥੇ ਨੂੰ ਚਿਹਰੇ ਤੇ ਅੱਖਾਂ ਤੇ ਪਾਣੀ ਪਾਣਾ ਮਤਲਬ ਹੈ ਕਿ ਅੱਖਾਂ ਦੀ ਤਹਾਰਤ ਇਹ ਜਿਹੜੀ ਤੀਸਰੀ ਅੱਖ ਹੁੰਦੀ ਹੈ ਇਹਦੀ ਤਹਾਰਤ ਅੰਦਰ ਖਿਆਲ ਦੀ ਤਹਾਰਤ ਖਿਆਲ ਦੀ ਪਾਕੀ ਇਹ ਸਾਰਾ ਵਜ਼ੂ ਹੋਏਗਾ। ਇਹਦੇ ਬਾਅਦ ਫਿਰ ਨਮਾਜ਼ ਪੜ੍ਹੀ ਜਾਏਗੀ। ਇਹ ਹੈ ਵਜ਼ੂ ਦਾ ਕਨਸੈਪਟ ਜਿਹੜਾ ਇਹ ਹਦੀਸੇ ਪਾਕ ਹੈ ਕਿ ਮੇਰੇ ਦੋਸਤ ਨੇ ਇੱਕ ਸੈਦੁਰਾਈ ਸਾਹਿਬ ਇਹ ਉਹਨਾਂ ਨੇ ਮੈਨੂੰ ਇੱਕ ਦਫਾ ਸੁਣਾਈ ਸੀ ਹਦੀਸ ਕਿ ਮੋਮਨ ਇੰਜ ਹੈ ਜਿਵੇਂ ਘੋੜਿਆਂ ਵਿੱਚ ਪੰਜ ਕਲਿਆਣੀ ਘੋੜਾ। ਸਾਡੇ ਪੰਜਾਬ 'ਚ ਪੰਜ ਕਲਿਆਣੀ ਮੱਝਾਂ ਹੁੰਦੀਆਂ ਨੇ ਤੇ ਉਹ ਜਿਹਦੇ ਚਾਰੋਂ ਗੁੱਟ ਚਿੱਟੇ ਹੁੰਦੇ ਨੇ ਤੇ ਮੱਥਾ ਚਿੱਟਾ ਹੁੰਦਾ ਉਹਨੂੰ ਅਸੀਂ ਪੰਜ ਕਲਿਆਣੀ ਮੱਝ ਹੈ ਠੀਕ ਹੈ ਕਹਿੰਦੇ ਆ ਤਾਂ ਕਿ ਉਹਦੀ ਸ਼ਨਾਖਤ ਹੋ ਜਾਂਦੀ ਆਇਡੈਂਟੀਟੀ ਹੋ ਜਾਂਦੀ ਹੈ। ਸੋ ਜਿੱਥੇ ਇਹ ਮੁਸਲਮਾਨ ਖੜਾ ਹੋਏਗਾ ਮੋਮਨ ਖੜਾ ਹੋਏਗਾ ਉਹਦੇ ਕੋਲੋਂ ਉਹਦੇ ਹੱਥਾਂ ਕੋਲੋਂ ਉਹਦੇ ਪੈਰਾਂ ਕੋਲੋਂ ਉਹਦੀ ਸੋਚ ਕੋਲੋਂ ਉਹਦੀ ਅੱਖਾਂ ਕੋਲੋਂ ਕਿਸੇ ਦੂਜੇ ਇਨਸਾਨ ਨੂੰ ਚਾਹੇ ਉਹਦਾ ਤਲਕ ਕਿਸੇ ਮਜ਼ਹਬ ਨਾਲ ਹੈ ਚਾਹੇ ਉਹ ਕੋਈ ਫਿਰਕਾ ਰੱਖਦਾ ਹੈ ਚਾਹੇ ਉਹ ਕੋਈ ਰੰਗ ਉਹਦਾ ਚਿੱਟਾ ਹੈ ਕਾਲਾ ਸੁਰੂਆ ਪੀਲਾ ਬਰੀਕ ਅੱਖਾਂ ਮੋਟੀਆਂ ਅੱਖਾਂ ਉਹ ਕੋਈ ਸ਼ਕਲ ਦਾ ਬੰਦਾ ਹੈਗਾ ਔਰਤ ਹੈ ਮਰਦ ਹੈ ਜਾਂ ਮਰਦ ਔਰਤ ਨਹੀਂ ਹੈ ਤੀਜੀ ਕੋਈ ਸਿਫਤ ਹੈ ਉਹ ਕੋਈ ਵੀ ਬੰਦਾ ਉਹਦੇ ਕੋਲੋਂ ਡਰੇਗਾ ਨਹੀਂ ਖੌਫ ਨਹੀਂ ਖਾਏਗਾ। ਉਹਦੇ ਕੋਲੋਂ ਖੈਰ ਨਿਕਲੇਗੀ ਹਵਸ ਨਹੀਂ ਨਿਕਲੇਗੀ ਹਿਰਸ ਨਹੀਂ ਨਿਕਲੇਗੀ ਲਾਲਚ ਨਹੀਂ ਨਿਕਲੇਗੀ ਨਫਸ ਪ੍ਰਸਤ ਨਹੀਂ ਹੋਏਗਾ। ਇਹ ਹੈ ਕਨਸੈਪਟ ਵਜ਼ੂ ਕਰਨ ਦਾ ਕਨਸੈਪਟ ਹੈ। ਫਿਰ ਬਾਅਦ ਚ ਉਹਦੇ ਬਾਅਦ ਫਿਰ ਨਮਾਜ਼ ਪੜ੍ਹਨੀ ਹੈ ਨਾ ਖਲੋ ਕੇ ਪਹਿਲਾਂ ਵਜ਼ੂ ਹੋਏਗਾ ਤਾਂ ਨਮਾਜ਼ ਪੜ੍ਹਨੀ ਹੈ।